ਰਮਨ ਜੀ, ਕੱਲ ਦੀ ਇੱਕ ਟਿਕਟੌਕ ਤੇ ਇੱਕ ਬੀਬੀ ਦੀ ਵੀਡੀਓ ਬੜੀ ਵਾਇਰਲ ਜਿਹੜੀ ਉਹ ਚੱਲ ਰਹੀ ਆ ਪੋਰਟ ਆਫ ਜਿਹੜੇ ਸਿਆਟਲ ਆ ਉਸ ਨੂੰ ਲੈ ਕੇ, ਜਿਸ ਦੇ ਵਿੱਚ ਉਹ ਬੀਬੀ ਦਾਵਾ ਇਹ ਕਰੀ ਜਾਂਦੀ ਆ ਵੀ ਸਿਰਫ ਜੀ ਇੱਕ ਇੰਟਰਨੈਸ਼ਨਲ ਸ਼ਿਪ ਰਹਿ ਗਿਆ ਹੈ ਜੀ ਆਉਣ ਵਾਲਾ, ਤੇ ਉਸ ਤੋਂ ਬਾਅਦ ਦੇ ਵਿੱਚ ਸਮਾਨ ਦੀ ਰੀਟੇਲ ਦੇ ਵਿੱਚ ਬਹੁਤ ਜ਼ਿਆਦਾ ਕਿੱਲਤ ਹੋਊਗੀ। ਪਰ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਏਜੰਸੀਜ਼ ਆ ਉਹਨਾਂ ਨੇ ਜਿਹੜਾ ਇਹ ਕਨਫਰਮ ਕੀਤਾ, ਤੇ ਪੋਰਟ ਅਥਾਰਟੀ ਨੇ ਕਨਫਰਮ ਕੀਤਾ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਇਹ ਮਾਹੌਲ ਕਾਫੀ ਜ਼ਿਆਦਾ ਇਸ ਟਾਈਮ, ਖਾਸ ਕਰਕੇ ਟੈਰਿਫਸ ਤੋਂ ਬਾਅਦ ਚ ਕਈ ਤਰੀਕੇ ਦੇ ਰਿਊਮਰਸ, ਗਲਤ ਅਫਵਾਹਾਂ, ਸਭ ਕੁਝ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਜੇ ਆਪਾਂ ਪੋਰਟਸ ਤੋਂ ਹੀ ਗੱਲਬਾਤ ਸ਼ੁਰੂ ਕਰੀਏ, ਰਮਨ ਜੀ, ਕੀ ਤੁਹਾਨੂੰ ਪਤਾ ਲੱਗ ਰਿਹਾ ਜਿਹੜੇ ਪੋਰਟ ਦੇ ਉੱਤੇ ਟਰੱਕਰਸ ਕੰਮ ਕਰ ਰਹੇ ਆ, ਕੀ ਅੱਗੇ ਨਾਲੋਂ ਕੰਮ ਸਲੋ ਹੋਇਆ ਆ ਕਿ ਉਦਾਂ ਹੀ ਚੱਲ ਰਿਹਾ ਆ? ਕੀ ਸਥਿਤੀ ਜਿਹੜੀ ਆ ਪੋਰਟਸ ਨੂੰ ਲੈ ਕੇ ਜਿਹੜੀ ਆ ਉੱਥੇ ਟਰੱਕਿੰਗ ਨੂੰ ਨਾਲ ਜਿਹੜਾ ਉਹ ਚੱਲ ਰਹੀ ਹੈਗੀ ਆ? ਦੇਖੋ ਰਾਜਕਿਰਨ, ਜਿਹੜੀ ਹਾਲਾਤ ਚੱਲ ਰਹੇ ਹੈਗੇ, ਜੋ ਕਿਸਮ ਦਾ ਵੀ ਵਿਚਾਰ ਵਟਾਂਦਰਾ ਚੱਲ ਰਿਹਾ ਲੋਕਾਂ ਦੇ, ਆਪਣੇ ਸਿਚੁਏਸ਼ਨ, ਕੋਈ ਆਪਣਾ ਕਿਸ ਤਰ੍ਹਾਂ ਦਾ ਦੇਈ ਜਾ ਰਿਹਾ ਵਿਚਾਰ, ਕਿਸ ਤਰ੍ਹਾਂ ਦਾ। ਸੋ ਮੇਰੇ ਖਿਆਲ ਇੱਕ ਤਾਂ ਪਹਿਲੀ ਗੱਲ ਇਹ ਕਹੂੰਗਾ ਕਿ ਜਿਹੜੇ ਤੁਹਾਡੇ ਰਿਲਾਇਬਲ ਰਿਸੋਰਸਿਸ ਹੈਗੇ ਉੱਥੋਂ ਹੀ ਤੁਸੀਂ ਜਿਹੜੀ ਆ ਨਿਊਜ਼ ਆ, ਖਬਰ ਆ ਜਾਂ ਸੋਚ ਜਿਹੜੀ ਉਹ ਲਿਆ ਕਰੋ। ਐਵੇਂ ਇੱਧਰ ਉੱਧਰ ਚੱਲਦੇ ਜਿਹੜੇ ਬੰਦੇ ਉਹਨਾਂ ਦੇ ਕੋਲੋਂ ਇਹ ਚੀਜ਼ਾਂ ਜਿਹੜੀਆਂ ਲੈਣੀਆਂ ਚੰਗੀਆਂ ਗੱਲਾਂ ਨਹੀਂ, ਤੁਸੀਂ ਆਪਣੀ ਜ਼ਿੰਦਗੀ ਤੇ ਅਸਰ ਪਾਉਣੇ ਆ ਉਹਨਾਂ ਚੀਜ਼ਾਂ ਦਾ ਲੈ ਕੇ। ਸੋ ਦੂਸਰੀ ਗੱਲ ਇਹ ਆ ਕਿ ਯੈਸ, ਜਿਹੜਾ ਆਉਣ ਵਾਲਾ ਸਮਾਂ ਹੈਗਾ, ਐਲਏ ਪੋਰਟ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਬਾਊਟ 30% ਜਿਹੜਾ ਫਰੇਟ ਹੈਗਾ ਉਹ ਘਟ ਸਕਦਾ ਹੈਗਾ ਜੇ ਤੇ ਟਾਈਮ ਤੇ ਗੱਲਬਾਤ ਨਾ ਕੀਤੀ ਗਈ। ਪਰ ਆਪਾਂ ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਲੇਕਿਨ ਆਪਾਂ ਕਹਿੰਦੇ ਜੀ ਕੈਨੇਡਾ ਵਾਲਿਆਂ ਦੀ ਗੱਲ ਕਰ ਲਈਏ, ਕੈਨੇਡਾ ਵਾਲੇ ਤਾਂ ਮਿੰਟ ਦੇ ਵਿੱਚ ਹੀ ਕਹਿੰਦੇ ਅੱਛਾ ਜੀ ਅਸੀਂ ਆਪਣਾ ਤੇਲ ਚਾਈਨਾ ਨੂੰ ਵੇਚ ਲੈਣਾ, ਅਸੀਂ ਫਲਾਣੀ ਚੀਜ਼ ਫਲਾਣੀ ਕਰਦੇ ਫਲਾਣੀ। ਜੇ ਅਨਦਰ ਕੰਟਰੀ ਕਰ ਸਕਦਾ ਤੇ ਫਿਰ ਅਮਰੀਕਾ ਵੀ ਕਰ ਲੂਗਾ, ਉਹ ਵੀ ਕਿਤੇ ਹੋਰ ਉਹ ਚੀਜ਼ ਲੈ ਲੂਗਾ, ਉਹ ਵੀ ਕਿਤੇ ਹੋਰੋਂ ਕੰਮ ਕਰ ਲੂਗਾ। ਠੀਕ ਹੈ ਨਾ? ਇਹ ਤਾਂ ਹੈ ਨੀ ਗਾ ਵੀ ਇੱਕੋ ਹੀ ਥਾਂ ਚਾਈਨਾ ਤੋਂ ਹੀ ਸਾਰਾ ਸਮਾਨ ਆਉਣਾ ਆ, ਜਾਂ ਡੈਫੀਨੇਟਲੀ ਚਾਈਨਾ ਤੋਂ ਇਹ ਆ ਵੀ ਸਮਾਨ ਜਿਹੜਾ ਆ ਰਿਹਾ ਆ, ਹੈਬਿਟ ਜਿਹੜੀ ਬਣੀ ਆ ਉਹਨੂੰ ਤੋੜਨ ਨੂੰ, ਉਹਨੂੰ ਕਰਨ ਨੂੰ ਟਾਈਮ ਲੱਗਣਾ ਆ। ਠੀਕ ਆ? ਪਰ ਇਹਦਾ ਮਤਲਬ ਇਹ ਨੀਗਾ ਕਿ ਹੋਰ ਦੁਨੀਆ ਦੇ ਵਿੱਚ ਸਮਾਨ ਨਹੀਂ ਕਿਤੇ ਬਣਦਾ ਹੈਗਾ, ਹੋਰ ਕਿਸੇ ਕੰਟਰੀ ਦੀ ਕੋਈ ਚੀਜ਼ ਨਹੀਂ ਹੈਗੀ। ਸੋ ਆਈ ਡੋਂਟ ਨੋ, ਇਹ ਚੀਜ਼ ਜਿਹੜੀ ਆ ਇਹ ਕਾਫੀ ਜਿਹੜੀ ਧਵਾਈ ਜਾ ਰਹੀ ਆ ਕਿ ਇਹ ਚੀਜ਼ ਦੇ ਨਾਲ ਇੱਕਦਮ ਜ਼ਿੰਦਗੀ ਜਾਂ ਦੁਨੀਆ ਖਤਮ ਹੋ ਜਾਣੀ ਆ। ਡਿਸਰਪਸ਼ਨ ਆਈ ਹੈਗੀ ਆ। ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਸਿਚੁਏਸ਼ਨ ਹੈਗੀ ਆ, ਪਰ ਡੈਫੀਨੇਟਲੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਪੋਜ਼ੀਟਿਵ ਹੋਏਗੀ, ਪੋਜ਼ੀਟਿਵ ਹੋਊਗੀ। ਇਹਦੀ ਕੋਈ ਇਹ ਨਹੀਂ ਹੈਗੀ ਕਿ ਇਸ ਤਰ੍ਹਾਂ ਹੀ ਹਮੇਸ਼ਾ ਚੱਲਣੀ ਹੈ। ਜਾਂ ਹੁਣ ਕੱਲ ਨੂੰ ਤੁਸੀਂ ਇਹ ਸੋਚ ਸਕਦੇ ਹੋ ਕਿ ਅਮਰੀਕਾ ਦੇ ਵਿੱਚ ਸਟੋਰਾਂ ਦੀਆਂ ਸ਼ੈਲਫਾਂ ਖਾਲੀ ਹੋਣ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਕਹੂਗੀ ਕੋਈ ਗੱਲ ਨਹੀਂ, ਦੈਟਸ ਓਕੇ ਆ। ਇਟਸ ਨਾਟ ਲਾਈਕ ਦੈਟ। ਇਹ ਕੰਟਰੀ ਹੈ ਚਲਾਉਣਾ, ਇਹ ਕੋਈ ਐਵੇਂ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਸੋ ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਹੌਸਲਾ ਰੱਖਣਾ ਚਾਹੀਦਾ, ਥੋੜੀ ਜਿਹੀ ਸਰਟਨਿਟੀ ਜਿਹੜੀ ਆ ਉਹ ਲਿਆਉਣੀ ਚਾਹੀਦੀ ਜ਼ਿੰਦਗੀ ਦੇ ਵਿੱਚ। ਠੀਕ ਹੈ, ਸਾਰਾ ਕੁਝ ਹੋ ਰਿਹਾ ਹੈਗਾ, ਬਟ ਇਟਸ ਲਾਈਫ ਇਜ਼ ਨਾਟ ਗੋਇੰ ਟੂ ਸਟਾਪ।